व्यूअर्स वेलकम बैक इन आवर प्रोग्राम जी डॉक्टर साहब ਹੁਣ ਆਪਾਂ ਆਪਣੇ ਜੋ ਦਰਸ਼ਕਾਂ ਜੋ ਫੇਸਬੁੱਕ ਮੈਸੇਜ ਨੇ ਉਹ ਆਪਾਂ ਲਵਾਂਗੇ ਜਿਹੜੇ ਉਹਨਾਂ ਨੇ ਕਿ ਬੜੇ ਮਾਣ ਤੇ ਪਿਆਰ ਨਾਲ ਭੇਜੇ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਾਡੇ ਪਹਿਲੇ ਸੈਗਮੈਂਟ ਤੇ 43 ਦੇ ਕਰੀਬ ਮੈਸੇਜ ਨੇ ਜੀਤਾ ਸੁੰਦਰ ਜੀ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਜੀਵੀ ਫॉर ਗੁਰਚਾਵ ਰੈਫਰੈਂਡਮ 2020 ਬਹੁਤ ਸ਼ੁਕਰੀਆ ਵੀਰ ਜੀਤਾ ਸਰਦਾਰ ਯਕ ਮੰਗੋਲ ਦੇ ਕਾਫੀ ਸਾਰੇ ਉਹਨਾਂ ਦੇ ਮੈਸੇਜ ਨੇ ਉਹਨਾਂ ਨੇ ਲਿਖਿਆ ਕਿ ਸਟਾਪ human rights violation in Kashmir, stop human rights violation in Khalistan. फिर उन्होंने फिर दोबारा लिखा है कि वाह जी मुँह में राम राम, you are right absolutely. So कश्मीर विरक जी सान लिखते हैं डॉक्टर साहब जी अते ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਨੇ ਸਰਦਾਰ ਯਕ ਮੰਗੋਲ ਫਿਰ ਦੁਬਾਰਾ ਸਾਨੂੰ ਲਿਖਦੇ ਨੇ ਸਟਾਪ ਕਿਲਿੰਗ ਇਨ ਕਸ਼ਮੀਰ ਐਂਡ ਖਾਲਿਸਤਾਨ ਐਂਡ ਫਿਰ ਦੁਬਾਰਾ ਉਹਨਾਂ ਨੇ ਸਾਨੂੰ ਲਿਖਿਆ ਕਿ ਥੈਂਕ ਯੂ ਟੀਵੀ 84 ਲਿਆਕਤ ਅਵਾਨ ਸਾਨੂੰ ਲਿਖਦੇ ਨੇ ਕਸ਼ਮੀਰ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਫਿਰ ਸਾਨੂੰ ਸਰਦਾਰ ਯਕ ਮੰਗੋਲ ਨੇ ਫਿਰ ਲਿਖਿਆ ਬਿਗ ਅਪ ਕਸ਼ਮੀਰ ਬਿਗ ਅਪ ਖਾਲਿਸਤਾਨ ਹਸਨ ਬੱਟੀ ਰਾਣਾ ਲਿਖਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ इसी तरह मेघरा जी सान लिखते हैं कि वाहिगुरू जी का खालसा वाहिगुरू जी की फतेह फिर सरदार यक मंगोल लिखते हैं कि ग्रेट डिस्कशन जसविंदर सिंह लिखते हैं एक्सलेंट डिम्पी खोसा जी सान लिखते हैं कि वाहिगुरू जी डॉक्टर जी तुहानूं लिखिया है उन्होंने सो सतनाम सिंह लिखते हैं कि वेरी नाइस जानक सिंह गिल लिखते हैं कि वेरी गुड डिस्कशन एंड काफ़ी सारे सानूं तमा पाए ने और दविंदर डीएस सान लिखते हैं कि गल खालसान दी आ ਜੇ ਆਪਾਂ ਆਪਣੀ ਹੋਂਦ ਬਚਾਉਣੀ ਹੈ ਤਾਂ ਪਹਿਲਾਂ ਇੱਕ ਪਰਿਵਾਰ ਹੁੰਦਾ ਸੀ ਜਿਨ੍ਹਾਂ ਨੂੰ ਪੱਗ ਨਾਲ ਅਤੇ ਸਿੱਖੀ ਨਾਲ ਪਿਆਰ ਹੁੰਦਾ ਸੀ ਬਾਅਦ ਵਿੱਚ ਉਹ ਇੱਕ ਹੀ ਰਹਿ ਗਿਆ ਪੱਗ ਨੂੰ ਪਿਆਰ ਕਰਨ ਵਾਲਾ ਉਦਾਹਰਨ ਦੇ ਤੌਰ ਤੇ ਉਹਨਾਂ ਲਿਖਿਆ ਕਿ ਪਰਿਵਾਰ ਇੱਕ ਪਿਤਾ ਦੋ ਉਸ ਦੇ ਮੁੰਡੇ ਜੋ ਕਿ ਪੱਗ ਨਾਲੋਂ ਅਤੇ ਸਿੱਖੀ ਨਾਲੋਂ ਨਿਖੜ ਗਏ ਜੋ ਦੋ ਮੁੰਡੇ ਆ ਸਿੱਖੀ ਵੱਲ ਮੁੜਨਾ ਜੁੜੇ ਅਰਸੇ ਬੀਤ ਜਾਂਦੇ ਆ ਕੌਮ ਦੀਆਂ ਨੀਆਂ ਰੱਖਣ ਨੂੰ ਜੀ ਡਾਕਟਰ ਸਾਹਿਬ ਦਵਿੰਦਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਮੈਂ ਪਿਛਲੇ ਦਿਨਾਂ 'ਚ ਇੱਕ ਸੱਜਣ ਚੰਡੀਗੜ੍ਹ ਤੋਂ ਕਹਿਣ ਲੱਗੇ ਜੀ ਜੇ ਅੱਜ ਪੰਜਾਬ ਵੱਲ ਦੇਖਣਾ ਹੈ ਤੇ ਤੁਸੀਂ ਬਾਬਾ ਦੇਖੋਗੇ ਜਿਹਦੇ ਸਿਰ ਤੇ ਪੱਗ ਵੀ ਹੈ ਔਰ ਖੁੱਲਾ ਦਾੜ ਹੈ ਤੁਰ ਰਿਹਾ ਉਹਦੇ ਨਾਲ ਉਹਦਾ ਮਿਡਲ ਏਜਡ ਮੁੰਡਾ 45-50 ਸਾਲ ਦਾ ਉਹਦੇ ਸਿਰ ਤੇ ਪੱਗ ਤਾਂ ਹੈ ਪਰ ਦਾੜੀ ਕੱਟੀ ਹੋਈ ਹੈ ਤੇ ਉਹਦਾ ਅੱਗੋਂ ਮੁੰਡਾ ਜਿਹੜਾ ਉਹ ਬਿਲਕੁਲ ਜਿਹੜਾ ਉਹ ਸਫਾ ਚੱਟ ਹੈ ਉਹਨਾਂ ਨੇ ਕਿਹਾ ਜੀ ਇਹ ਹਾਲ ਹੈ ਇਵੇਂ ਜਿਹੜਾ ਇੱਥੋਂ ਤੱਕ ਗੱਲ ਪਹੁੰਚ ਗਈ ਉਹਨਾਂ ਨੇ ਠੀਕ ਕਿਹਾ ਕਿ ਵੀ ਜੇ ਅਸੀਂ ਇਸ ਜਨਰੇਸ਼ਨ ਨੂੰ ਵਾਪਸ ਨਾ ਲਿਆ ਸਕੇ ਤੇ ਫਿਰ ਜਿਹੜਾ ਉਹ ਕੌਮ ਦੀ ਜਿਹੜੀ ਜ਼ਿੰਦਗੀ ਹੈ ਜਾਂ ਜਿਹੜਾ ਨਿਰਾਲਾ ਖਾਲਸਾਈ ਰੂਪ ਹੈ ਉਸ ਨੂੰ ਜਿਹੜਾ ਉਹ ਇੱਕ ਵੱਡਾ ਖਤਰਾ ਦਰਪੇਸ਼ ਹੈ ਪਰ ਮੈਂ ਤਾਂ ਈਵਨ ਇਸ ਤੋਂ ਬਿਯੋਂਡ ਦੇਖਦਾ ਵੀ ਇੱਕ ਪਾਸੇ ਤਾਂ ਅਸੀਂ ਰੂਪ ਜਾਂ ਸਰੂਪ ਦੀ ਗੱਲ ਕਰਦੇ ਹਾਂ ਦੂਸਰੇ ਪਾਸੇ ਜਿਹੜੇ ਸਰੂਪ ਵਾਲੇ ਨੇ ਹਾਲਾਂਕਿ ਕੋਈ ਜਸਟੀਫਿਕੇਸ਼ਨ ਨਹੀਂ ਹੈ ਜਿਹੜੇ ਲੋਕ ਨਹੀਂ ਨੇ ਕਹਿਣ ਲਈ ਉਹਨਾਂ ਨੂੰ ਕਿਵੇਂ ਉਹਨਾਂ ਨੇ ਸਿੱਖੀ ਤੋਂ ਦੂਰ ਕੀਤਾ ਹੋਇਆ ਵੀ ਦੇਖੋ ਉਹਨਾਂ ਦੀ ਸਿੱਖਾਂ ਵਾਲੀ ਹੈ ਹੁਣ ਉਹ ਇਹ ਜਿਹੜੇ ਅਕਾਲੀਆਂ ਦਾ ਸਾਰਾ ਲਾਣਾ ਹੋਏ ਇਹ ਕੀ ਨੇ ਜਿਹੜੇ ਆਪਣੇ ਗੁਰੂ ਆਪਣੇ ਇਸ਼ਟ ਦੀ ਬੇਅਦਬੀ ਕਰਵਾਉਣ ਦੇ ਲਈ ਜਿਹੜਾ ਉਹ ਕਿਸ ਹੱਦ ਤੱਕ ਜਾਂਦੇ ਨੇ ਤੁਸੀਂ ਬਹੁਤ ਸਾਰੇ ਜਿਹੜੇ ਅੱਜ ਉੱਥੇ ਜਿਹੜਾ ਕਲਚਰ ਨੂੰ ਅਸੀਂ ਬੇਸ਼ੱਕ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨਣ ਦਾ ਹਾਮੀ ਨਹੀਂ ਹੈ ਪਰ ਜਿਹੜਾ ਅੱਜ ਵੱਡੇ ਵੱਡੇ ਬਾਬਿਆਂ ਦੀਆਂ ਬਰਸੀਆਂ ਉਹਨਾਂ ਦੇ ਡੇਰਿਆਂ 'ਚ ਤੁਸੀਂ ਦੇਖੋਗੇ ਕਿ ਉੱਥੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਦੇ ਨਗਰ ਕੀਰਤਨ ਨਹੀਂ ਨਿਕਲਦੇ ਉਹਨਾਂ ਦੇ ਫਲਾਣੇ ਬਾਬਾ ਜੀ ਉਹਨਾਂ ਦੀ ਇਨਵੀਂ ਔਰ ਸਾਰਾ ਸਾਲ ਦਾ ਚਾਰਟਰ ਉਹਨਾਂ ਨੇ ਮਾਲਪੂੜੇ ਦਾ ਲੰਗਰ ਔਰ ਜਲੇਬੀਆਂ ਤੇ ਫਲਾਣਾ ਇਸ ਦੇ ਵੱਡੀਆਂ ਵੱਡੀਆਂ ਐਡਾਂ ਔਰ ਜਿਹੜੇ ਲੋਕ ਉਹਨੂੰ ਕਵਰ ਕਰਨ ਜਾਂਦੇ ਨੇ ਇੱਥੇ ਟੀਵੀ ਚੈਨਲ ਵਾਲੇ ਆਏ ਉਹ ਕਹਿੰਦੇ ਜੀ ਅਸੀਂ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਵੀ ਸਾਨੂੰ ਕਿੰਨੇ ਪੈਸੇ ਦਿੰਦੇ ਕਿੰਨੀ ਸੇਵਾ ਕਰਦੇ ਨੇ ਕਿੰਨਾ ਸਾਨੂੰ ਸਤਿਕਾਰ ਦਿੰਦੇ ਨੇ ਔਰ ਇਹ ਸਾਰੇ ਉਸ ਕਿਸਮ ਦੇ ਲੋਕਾਂ ਨੂੰ ਹੀ ਪ੍ਰਮੋਟ ਕਰ ਰਹੇ ਨੇ ਕਿਉਂਕਿ ਜਿੱਥੇ ਪੈਸਾ ਹੈ ਸੋ ਅਲਟੀਮੇਟਲੀ ਈਵਨ ਹਾਲਾਂ ਉਹਨਾਂ ਇਕੱਠਾਂ 'ਚ ਵੱਡੇ ਵੱਡੇ ਕੀਰਤਨ ਦਰਬਾਰਾਂ 'ਚ ਜਾਂ ਇਸ ਕਿਸਮ ਦੇ ਸਮਾਗਮ ਜਿਨ੍ਹਾਂ ਨੂੰ ਬੜੇ ਚੰਗੇ ਨਾਂ ਦਿੱਤੇ ਜਾਂਦੇ ਨੇ ਜਿਹੜੇ ਗੁਰਮਤਿ ਦੇ ਜਿਹਨੂੰ ਤੁਸੀਂ ਨਾਮ ਸਿਮਰਨ ਕਹਿ ਲਓ ਵੀ ਹੋਰ ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਉਹਦੇ 'ਚੋਂ ਪ੍ਰੋਡਕਟ ਕੀ ਨਿਕਲ ਰਿਹਾ ਤੇ ਫਿਰ ਜਿਨ੍ਹਾਂ ਵੱਲ ਦੇਖ ਕੇ ਸਾਨੂੰ ਦੁੱਖ ਹੁੰਦਾ ਜਿਹੜੇ ਸ਼ਕਲੋਂ ਨਜ਼ਰ ਆਉਂਦੇ ਨੇ ਵੀ ਸਿੱਖ ਨਹੀਂ ਨੇ ਜੇ ਤੁਸੀਂ ਇਹਨਾਂ ਨਾਲ ਦੇਖੋ ਇਹਨਾਂ ਹੋਰ ਜ਼ਿਆਦਾ ਦੁੱਖ ਹੁੰਦਾ ਦੂਜਿਆਂ ਦਾ ਤਾਂ ਹੁੰਦਾ ਕਿ ਭਾਈ ਜਦੋਂ ਉਹ ਪਰਤਣਗੇ ਉਹ ਆਪਣੀਆਂ ਜੜ੍ਹਾਂ ਨਾਲ ਜੁੜਨਗੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਕਿ ਭਾਈ ਜਿਹੜੇ ਦੇਖਣ ਨੂੰ ਸਿੱਖ ਨੇ ਕਈਆਂ ਦੇ ਕਿਰਪਾਨ ਵੀ ਪਾਈ ਹੁੰਦੀ ਔਰ ਇਹ ਹੁਣ ਮੈਨੂੰ ਸਮਝ ਆਇਆ ਮੈਨੂੰ ਆਪਣੇ ਬਚਪਨ ਦਾ ਯਾਦ ਹੈ ਕਿ ਬਹੁਤ ਵਾਰ ਜਦੋਂ ਇਹ ਦੇਖਣਾ ਹੈ ਕਿ ਵੀ ਜਿਹੜੇ ਹਿਲ ਸਟੇਸ਼ਨਸ ਤੇ ਬਚਪਨ 'ਚ ਪਿਤਾ ਜੀ ਸਾਡੇ ਨੌਕਰੀ ਸੀ ਆਲ ਅਰਾਊਂਡ ਜਾਣ ਦਾ ਮੌਕਾ ਮਿਲਦਾ ਸੀ ਕਿ ਵੀ ਇਹ ਕੋਈ ਵੈਸ਼ਨੋ ਦਾ ਮੇਲਾ ਹੋਏ ਕੋਈ ਚਿੰਤਪੁਰਨੀ ਹੈ ਕੋਈ ਜਵਾਲਾ ਜੀ ਹੈ ਜਿਹੜੇ ਏਡੇ ਏਡੇ ਟਰੱਕ ਟਰਾਲੀਆਂ
ਆਉਂਦੇ ਨੇ ਉਹਨਾਂ 'ਚ ਉਹ ਵੀ ਨੇ ਜਿਨ੍ਹਾਂ ਨੇ ਕਿਰਪਾਨਾਂ ਪਾਈਆਂ ਹੋਈਆਂ। ਔਰ ਜ਼ਾਹਰ ਹੈ ਵੀ ਥੋੜੀ ਬਹੁਤ ਸਿੱਖੀ ਦੀ ਟ੍ਰੇਨਿੰਗ ਬਚਪਨ ਤੋਂ ਹੋਣ ਕਰਕੇ ਇਹ ਸੀ ਕਿ ਵੀ ਗੌਰ ਮੜੀ ਮਟ ਭੂਲ ਨਾ ਮਾਨੇ ਵੀ ਇਹ ਬੁੱਤ ਪ੍ਰਸਤੀ ਔਰ ਇਹ ਤਾਂ ਹੈ ਨਹੀਂ ਸਿੱਖੀ ਦਾ ਹਿੱਸਾ। ਤੇ ਜਿਹਨੇ ਫਿਰ ਇਸ ਤੋਂ ਵੀ ਵੱਧ ਹੈਰਾਨੀ ਹੋਈ ਜਾਂ ਹੋਏਗੀ ਤੁਹਾਨੂੰ ਜਦੋਂ ਤੁਸੀਂ ਭੂਤਾਂ ਵਾਲਿਆਂ ਦੇ ਜਾਓ, ਵਡਭਾਗ ਸਿੰਘਿਆਂ ਦੇ ਡੇਰੇ, ਉੱਥੇ ਵੀ ਕਿਰਪਾਨਾਂ ਵਾਲੀਆਂ ਬੀਬੀਆਂ ਜਾਂ ਉਹ ਬੰਦੇ ਜਿਹੜੇ ਨੇ ਪੰਜਾਬ ਚੋਂ ਗਏ ਹੋਏ ਉਹ ਭੂਤਾਂ ਵਾਂਗ ਸਿਰ ਮਾਰ ਰਹੇ ਹੁੰਦੇ ਨੇ ਉਹ, ਔਰ ਉਸ ਕਿਸਮ ਦਾ ਜਿਹੜਾ ਹੈ ਕਿ ਜੀ ਭੂਤ ਕਢਾਣ ਆਏ ਨੇ। ਉਦੋਂ ਇਹ ਲੱਗਦਾ ਸੀ ਵੀ ਜਿਹਨੇ ਗੁਰੂ ਦੀ ਕਿਰਪਾਨ ਪੰਜ ਕਕਾਰੀ ਰੂਪ ਗੁਰੂ ਦਾ ਅੰਮ੍ਰਿਤ ਲਿਆ, ਇਹਨਾਂ ਨੂੰ ਕਿਹੜਾ ਭੂਤ ਚੰਬੜਿਆ ਹੋਇਆ ਵੀ ਇਹ ਕਿੱਧਰ ਜਿਹੜੇ ਤੁਰੇ ਹੋਏ ਨੇ। ਲੇਕਿਨ ਹੁਣ ਇਹ ਸਮਝ ਆਈ ਵੀ ਇਸ ਕਿਸਮ ਦਾ ਜਿਹੜਾ ਕੱਚ ਕਰੜ ਪ੍ਰਚਾਰ ਦੇ ਥੱਲੇ ਜਿਹੜੇ ਆਪਣੀ ਗਿਣਤੀ ਵਧਾਉਣ ਦੇ ਲਈ ਹੁੰਦਾ ਵੀ ਹੈ ਜੀ ਇਹਨਾਂ ਅੰਮ੍ਰਿਤ ਸੰਚਾਰ ਹੋਇਆ ਇਹਨਾਂ, ਪਰ ਕਿਉਂਕਿ ਨਾ ਤਾਂ ਸਿੱਖੀ ਦੇ ਸਿਧਾਂਤਾਂ ਦੀ ਸਪਸ਼ਟਤਾ ਹੈ, ਨਾ ਹੀ ਉਸ ਦੇ ਨਾਲ ਜਿਹੜਾ ਉਹ ਵਿਚਾਰੇ ਲੋਕ ਭੋਲੇ ਨੇ, ਉਹਨਾਂ ਨੂੰ ਪਤਾ ਨਹੀਂ ਹੈ। ਔਰ ਜੇ ਇਵੇਂ ਨਾ ਹੁੰਦਾ ਤਾਂ ਸੌਦਾ ਸਾਧ ਔਰ ਕਿੰਨੇ ਲੋਕ ਉਹਦੇ ਫਾਲੋਅਰ ਬਣੇ ਜਾਣਦਿਆਂ ਹੋਇਆ ਵੀ ਉਹ ਕੀ ਹੈ, ਕਿੰਨੀਆਂ ਕਹਾਣੀਆਂ ਉਹਦੀਆਂ ਬਾਹਰ ਆਈਆਂ, ਕਿੰਨੀਆਂ ਆ ਰਹੀਆਂ ਸੀ। ਅਜੇ ਵੀ ਉਹ ਰੇਪਿਸਟ ਜਿਹੜਾ ਹੈ ਉੱਥੇ ਉਹਨਾਂ ਨੇ ਇੱਕ ਬੋਰਡ ਲਾਇਆ ਵੀ ਜਿਸ ਜੇਲ੍ਹ 'ਚ ਰੱਖਿਆ ਉੱਥੇ ਇਕੱਠ ਹੋਣ ਲੱਗ ਗਏ ਲੋਕਾਂ ਦੇ, ਔਰ ਉਹਨਾਂ ਨੇ ਬੋਰਡ ਪੁੱਟ ਕੇ ਮਾਰਿਆ। ਉਹਨਾਂ ਨੇ ਕਿਹਾ ਕਿ ਇਹ ਤਾਂ ਟ੍ਰੈਫਿਕ ਜਾਮ ਲੱਗ ਜਾਂਦਾ ਨੇ। ਜੇ ਇਸ ਕਿਸਮ ਦਾ ਹਾਲ ਹੈ ਲੋਕਾਈ ਦਾ, ਤੇ ਫਿਰ ਇਹ ਸੱਚਮੁੱਚ ਹੀ ਜਿਹੜਾ ਗੱਲ ਸਿਰਫ ਸ਼ਕਲੋ ਸੂਰਤ ਦੀ ਨਹੀਂ ਹੈ, ਗੱਲ ਕੁੱਲ ਬਣਾ ਕੇ ਜਦੋਂ ਅਸੀਂ ਬਾਣੀ ਤੇ ਬਾਣਾ ਦੋਨਾਂ ਦੀ ਗੱਲ ਕਰਦੇ ਹਾਂ, ਸਿੱਖੀ ਰਹਿਤ 'ਚ ਹੋਣਾ ਗੁਰੂ ਦਾ ਆਦੇਸ਼ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਜਿਹੜੀ ਗੱਲ ਹੈ ਅਲਟੀਮੇਟਲੀ ਉਹ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਇਹ ਵੀ ਕ੍ਰਾਈਟੇਰੀਆ ਹੈ। ਸੋ ਅਗਲੇ ਜਿਹੜਾ ਸਾਡਾ ਸੈਗਮੈਂਟ ਉਹ ਉੱਥੇ ਵੀ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਹੁਣ ਤੁਸੀਂ ਮੇਰੇ ਖਿਆਲ 'ਚ ਜਾਂ ਟਾਈਮ ਹੋ ਗਿਆ, ਦੇਖੋ ਤੁਸੀਂ ਇਸ਼ੂ ਪਿਕ ਕਰੋਗੇ ਜਾਂ ਇਸ਼ੂ ਤਾਂ ਇਹੀ ਗੱਲ ਹੋ ਰਹੀ ਹੈ ਕਿਉਂਕਿ ਇਹਨਾਂ ਬਹੁ ਰੂਪੀਆਂ ਦੀ ਗੱਲ ਅਕਾਲੀਆਂ ਦੀ ਆਲਰੇਡੀ ਹੋਈ ਹੈ ਜੀ। ਔਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜੇ ਉਹਦੇ ਲਫ਼ਜ਼ ਨੇ ਸੌਦਾ ਸਾਧ ਨੂੰ ਮਾਫੀ ਦੇਣ ਦੇ, ਅਸੀਂ ਨਹੀਂ ਚਾਹਾਂਗੇ ਕਿ ਇਹੋ ਜਿਹੀ ਮਾਫੀ ਦਿੱਤੀ ਜਾਏ। ਉਹਨੇ ਕਿਹਾ ਜੀ ਇਹ ਮੱਕੜ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ, ਕਿਵੇਂ ਮਾਫੀ ਦੇ? ਪਹਿਲਾਂ ਤਾਂ ਇਹ ਲੌਂਗੋਵਾਲ ਮੱਕੜ ਤੋਂ ਵੀ ਜਿਹੜਾ ਉਹ ਮੈਂ ਹੁਣ ਘਟੀਆ ਸ਼ਬਦ ਕਹਿਣ ਲੱਗਿਆ, ਮੈਨੂੰ ਮੇਰੇ ਮੂੰਹ ਚੜਦਾ, ਪਰ ਇਹ ਘਟੀਆ ਹੀ ਨੇ, ਸਾਰੇ ਹੀ ਨੇ, ਜੋ ਇੱਕ ਤੋਂ ਬਾਅਦ ਇੱਕ ਬਦਤਰ ਆਂਦਾ ਜਿਹੜਾ ਜਿਹਦੀ ਕੋਈ ਹੋਂਦ ਨਹੀਂ। ਜਿਸ ਲੌਂਗੋਵਾਲ ਦੇ ਡੇਰੇ 'ਚੋਂ ਇਹ ਆਇਆ, ਉਸ ਲੌਂਗੋਵਾਲ ਨੇ ਕਿੰਨਾ ਵੱਡਾ ਗੁਨਾਹ ਕੀਤਾ, ਇਹ ਵੀ ਉਸੇ ਤਰ੍ਹਾਂ ਡੇਰੇ ਤੇ ਜਿਵੇਂ ਚਾੜਿਆ ਹੁੰਦਾ ਹੈ ਉਸ ਕਿਸਮ ਦਾ ਹੀ ਹੋਣਾ। ਲੇਕਿਨ ਹੁਣ ਇਹ ਉਹ ਕਹਿ ਰਿਹਾ, ਪਹਿਲੀ ਗੱਲ ਤਾਂ ਇਹ ਕਹਿ ਰਿਹਾ ਹੈ ਕਿ ਜਿਹੜਾ ਜੇ ਹੁਣ ਤੁਸੀਂ ਜਥੇਦਾਰ ਪੰਜ ਸਿੰਘ ਸਾਹਿਬਾਨ ਕਹਿ ਕੇ ਉਹਨਾਂ ਦਾ ਰੁਤਬਾ ਰੱਖਦੇ ਹੋ ਕਿ ਵੀ ਮਾਫ ਤਾਂ ਮੱਕੜ ਨੇ ਨਹੀਂ ਕੀਤਾ, ਮਾਫ ਤਾਂ ਉਹਨਾਂ ਜਥੇਦਾਰਾਂ ਨੇ ਕੀਤਾ, ਔਰ ਅਕਾਲ ਤਖਤ ਦੇ ਇਕੱਲੇ ਜਥੇਦਾਰ ਨੇ ਕਿਵੇਂ ਉਹ ਕਮਰਾ ਬੰਦ ਕਰਕੇ ਜਾਂ ਕਿਵੇਂ ਬਾਦਲਾਂ ਦੀ ਚਿੱਠੀ ਤੇ ਕੀ ਆਇਆ ਉਹ ਸਾਰੀ ਕਹਾਣੀ ਸਾਹਮਣੇ। ਪਰ ਹੁਣ ਕਿਉਂਕਿ ਇਹਨੂੰ ਲੱਗਦਾ ਹੈ ਕਿ ਵੀ ਕਿਤੇ ਇਹ ਨਾ ਹੋਏ ਵੀ ਮੱਕੜ ਨੂੰ ਸੁਖਬੀਰ ਬਾਦਲ 2 ਦਿਨ ਪਹਿਲਾਂ ਜਾ ਕੇ ਮਿਲਿਆ ਲੁਧਿਆਣੇ, ਕਿਤੇ ਉਹਨੂੰ ਵਾਪਸ ਲੈ ਆਣ। ਉਹ ਕਹਿੰਦਾ ਜੀ ਇਹ ਅਸੀਂ ਨਹੀਂ ਇਦਾਂ ਦੀ ਹੋਣ ਦਿਆਂਗੇ। ਫਿਰ ਕੀਤੀ ਕਿਹਨੇ ਸੀ? ਇਹਦੀ ਮੱਕੜ ਦੀ ਕੀ ਜ਼ਰੂਰਤ ਹੈ ਕਿ ਉਹ ਕਰ ਜਾਏ? ਔਰ ਫਿਰ ਜਿਹੜਾ ਪਾਰਟ ਹੁਣ ਇੱਕ ਦੂਜੇ ਨੂੰ ਨਿੰਦ ਰਹੇ ਨੇ, ਇਹ ਗੌਰੇ ਜੀਕੇ ਜਿਹੜਾ ਡਰਾਮੇਬਾਜ਼ੀਆਂ ਕਰ ਰਿਹਾ, ਉੱਥੇ ਘੁੰਮਦਿਆਂ ਇੰਟਰਵਿਊ ਦੇ ਰਿਹਾ ਕਿ ਜੀ ਮੈਂ ਰਿਜ਼ਾਈਨ ਕਰਤਾ, ਫਿਰ ਆਏ ਨਹੀਂ ਮੈਂ ਤਾਂ 10 ਦਿਨ ਲਈ ਬਾਹਰ ਚੱਲਿਆ, ਬਹੁਤ ਜ਼ਿੰਮੇਵਾਰੀ ਹੈ ਮੇਰੇ ਸਿਰ ਤੇ, ਮੈਂ ਚਾਰਜ ਦਿੱਤਾ, ਉਹ ਡਰਾਮੇਬਾਜ਼ੀਆਂ ਕਰ ਰਿਹਾ। ਪਰ ਸਭ ਤੋਂ ਪਹਿਲਿਆਂ ਚੋਂ ਇਹ ਜੀਕੇ ਸੀ ਜਿਹੜਾ ਆਇਆ ਸੀ ਜਥੇਦਾਰ ਨੂੰ ਵਧਾਈ ਦੇਣ ਕਿ ਜੀ ਤੁਸੀਂ ਬਿਲਕੁਲ ਠੀਕ ਫੈਸਲਾ ਕੀਤਾ। ਔਰ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਨੇ ਉਸ ਮਾਫੀਨਾਮਾ ਅਖੌਤੀ ਤੋਂ ਬਾਅਦ ਮੀਡੀਆ ਦੇ ਵਿੱਚ ਐਡਾਂ ਤੇ ਖਰਚ ਕੀਤਾ ਸੀ, ਇਹ ਜਸਟੀਫਾਈ ਕਰਨ ਦੇ ਲਈ ਕਿ ਵੀ ਇਹ ਜਿਹੜਾ ਬਿਲਕੁਲ ਠੀਕ ਫੈਸਲਾ ਜਥੇਦਾਰਾਂ ਨੇ ਲਿਆ। ਜਦੋਂ ਸੰਗਤ ਖਲੋਤੀ ਫਿਰ ਕੀ ਹੋਇਆ ਇਹ ਤਾਂ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹ ਜਿਹੜਾ ਅੱਜ ਲੌਂਗੋਵਾਲੇ ਕਰਕੇ ਕਹਿ ਰਿਹਾ ਕਿ ਜੀ ਇਹ ਬਿਲਕੁਲ ਇਹ ਠੀਕ ਨਹੀਂ, ਮਾਫੀ ਕਿਵੇਂ ਦੇ ਦਿੱਤੀ ਮੱਕੜ ਸਾਹਿਬ ਨੇ? ਉਹ ਮੱਕੜ ਨੇ ਨਹੀਂ, ਪਹਿਲਾਂ ਤੂੰ ਦੇਖਤੇ ਸਹੀ, ਤੂੰ ਉਹਦੇ ਤੋਂ ਵੀ ਵੱਡਾ ਲਿਫਾਫਾ ਹੈ। ਔਰ ਇਹ ਜਦੋਂ ਇਸ ਕਿਸਮ ਦੀ ਡੀਜਨਰੇਸ਼ਨ ਹੁੰਦੀ ਹੈ ਤੇ ਫਿਰ ਜਾਂ ਤਾਂ ਜਿਵੇਂ ਇੱਕ ਸੱਜਣ ਇੱਕ ਦਿਨ ਕਹਿਣ ਲੱਗੇ, ਕਹਿੰਦਾ ਜੀ ਜਦੋਂ ਟੋਟਲ ਹੁੰਦੀ ਹੈ ਨਾ ਉਸ ਤੋਂ ਬਾਅਦ ਹੀ ਕੁਝ ਪੁੰਗਰਦਾ ਜੇ ਬਸ ਹੁਣ ਚਲੇ ਗਏ ਨੇ ਥਰੜੇ ਸਟੈਪ ਤੇ। ਮੈਂ ਕਿਹਾ ਜੀ ਪਤਾ ਨਹੀਂ ਹੋਰ ਕਿੰਨੇ ਕੁ ਥਰੜਿਆਂ 'ਚ ਜਾਣਾ ਇਹਨਾਂ ਨੇ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਨਾਮਦੇਵ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਅੱਜ ਦਾ ਉਹਨਾਂ ਦਾ ਸ਼ਬਦ ਗੌਂਡ ਰਾਗ ਦੇ ਵਿੱਚ ਹੈ। ਔਰ ਕਿਉਂਕਿ ਹਿੰਦੂ ਥਾਟ ਦੇ ਵਿੱਚ ਜਿਹੜਾ ਖਾਸ ਤੌਰ ਤੇ ਬ੍ਰਾਹਮਣਵਾਦ ਹੈ ਉਸ ਦੇ ਵਿੱਚ ਬਹੁਤ ਸਾਰਾ ਮਿਥਿਹਾਸ ਦੀਆਂ ਕਹਾਣੀਆਂ ਨੇ
ਔਰ ਇਹ ਮਿਥਿਹਾਸ ਦੀਆਂ ਕਹਾਣੀਆਂ ਕੱਲੀਆਂ ਉੱਤਰੀ ਭਾਰਤ 'ਚ ਹੀ ਨਹੀਂ, ਦੱਖਣ ਮਹਾਰਾਸ਼ਟਰ ਤੱਕ ਜਿੱਥੋਂ ਦੇ ਨਾਲ ਭਗਤ ਨਾਮਦੇਵ ਜੀ ਦਾ ਸੰਬੰਧ ਹੈ, ਪੋਪੂਲਰ ਸਨ, ਲੋਕਾਂ ਦੇ ਯਕੀਨਾਂ 'ਚ ਸਨ। ਸੋ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਵੀ ਬਹੁਤ ਸਾਰੇ ਉਹ ਸਿੰਬਲ ਜਿਹੜੇ ਮਿਥਿਹਾਸ ਦੇ ਨੇ ਉਹ ਵਰਤ ਕੇ ਫਿਰ ਉਹਨਾਂ ਨੇ ਆਪਣੀ ਗੱਲ ਰੱਬ ਦੇ ਨਾਲ ਪ੍ਰੀਤ ਦੀ ਕੀਤੀ ਹੈ। ਭਗਤ ਜੀ ਫਰਮਾਉਂਦੇ ਨੇ, ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ, ਹੋਂ ਤੋਂ ਏਕ ਰਮਈਆ ਲੈਹੋਂ, ਆਨ ਦੇਵ ਬਦਲਾਵਨ ਦਹਿ ਰਹਾਓ। ਰਹਾਓ ਦੀ ਤੁਕ ਇਹ ਹੈ ਕਿ ਵੀ ਮੈਂ ਤਾਂ ਇੱਕ ਸੋਹਣੇ ਰਾਮ ਨੂੰ ਹੀ ਚਾਹੁੰਦਾ, ਉਸ ਦੇ ਨਾਲ ਹੀ ਮੈਂ ਜੁੜਿਆ ਹੋਇਆ। ਬਾਕੀ ਸਾਰੇ ਜਿੰਨੇ ਬ੍ਰਾਹਮਣਵਾਦੀਆਂ ਦੇ ਦੇਵਤੇ ਨੇ ਮੈਂ ਸਾਰੇ ਉਹ ਤੋਂ ਵਾਰ ਕੇ ਸੁੱਟੇ ਆਪਣੇ ਰੱਬ ਤੋਂ, ਆਪਣੇ ਰਾਮ ਤੋਂ। ਸੋ ਪਹਿਲਾਂ ਉਹਨਾਂ ਨੇ ਭੈਰੋਂ ਭੂਤ। ਹੁਣ ਜਿਹੜਾ ਸ਼ਿਵ ਜੀ ਦੇ 8-9 ਰੂਪ ਨੇ ਉਹਨਾਂ ਦੇ ਵਿੱਚ ਇੱਕ ਬੜਾ ਖਤਰਨਾਕ ਰੂਪ ਹੈ ਭੈਰੋਂ ਦਾ, ਔਰ ਉਹ ਵੈਸ਼ਨੋ ਦੇਵੀ ਜਾਓ ਤੇ ਜਦ ਉੱਥੋਂ ਥੋੜੀ ਦੂਰੀ ਦੇ ਉੱਤੇ ਵੀ ਉਹ ਭੈਰੋਂ ਦਾ ਇੱਕ ਬੁੱਤ ਵੀ ਉਹਨਾਂ ਨੇ ਲਾਇਆ ਹੋਇਆ, ਔਰ ਭੈਰੋਂ ਨੂੰ ਜਤੀ ਕਿਹਾ ਕਿ ਭੈਰੋਂ ਜਤੀ ਹੈ, ਸ਼ਿਵ ਜੀ ਦਾ ਜਤੀ ਰੂਪ। ਤੇ ਉਹਦੀ ਸਵਾਰੀ ਜਿਹੜੀ ਆ ਉਹ ਕਾਲੇ ਕੁੱਤੇ ਦੀ ਹੈ। ਜਿਹੜਾ ਭੈਰੋਂ ਹੈ ਉਹ ਕਾਲੇ ਕੁੱਤੇ ਤੇ ਸਵਾਰੀ ਕਰਦਾ ਹੈ। ਔਰ ਭਗਤ ਜੀ ਕਹਿੰਦੇ ਨੇ ਵੀ ਭੈਰੋਂ ਭੂਤ ਸੀਤਲਾ ਧਾਵੇ, ਵੀ ਇਹ ਇੱਕ ਤਾਂ ਪਾਸੇ ਭੈਰੋਂ ਆ ਗਿਆ, ਸੀਤਲਾ ਚੇਚਕ। ਹੁਣ ਬਹੁਤ ਸਾਰਿਆਂ ਨੂੰ ਜਦੋਂ ਇਹ ਚੇਚਕ ਸੀ, ਭਾਵੇਂ ਖਸਰਾ ਵੀ ਨਿਕਲਦਾ ਸੀ, ਤੇ ਐਨ ਅੰਦਰ ਹਨੇਰੇ ਜਿਹੇ ਕਮਰੇ 'ਚ ਬੰਦ ਕਰਕੇ ਧੂਣੀ ਧਾਣੀ ਦੇ ਕੇ ਕਿ ਇਹ ਸੀਤਲਾ ਮਾਤਾ, ਉਹ ਕਈ ਮਰ ਜਾਂਦੇ ਸੀ ਵਿਚਾਰੇ, ਕਈ ਜਿਹੜੇ ਨੇ ਨੇਚਰ ਉਹਨਾਂ ਨੂੰ ਇਮਿਊਨਿਟੀ ਹੋ ਜਾਂਦੀ ਸੀ ਵਕਤ ਪਾ ਕੇ। ਤੇ ਫਿਰ ਉਹ ਹਰ ਥਾਂ ਤੁਸੀਂ ਦੇਖੋਗੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ, ਅੰਮ੍ਰਿਤਸਰ 'ਚ ਵੀ ਹੈ, ਦੂਸਰਿਆਂ ਵੀ ਸ਼ਹਿਰਾਂ 'ਚ ਨੇ, ਸੀਤਲਾ ਮਾਤਾ ਦੇ ਮੰਦਿਰ ਨੇ। ਉਹ ਬਹੁਤ ਵਾਰੀ ਖਸਰਾ ਜਿਹੜਾ ਨਿਕਲਦਾ ਉਹਨੂੰ ਹੀ, ਹੁਣ ਤਾਂ ਖੈਰ ਬੇਸ਼ੱਕ ਇਸ ਦੀ ਜਿਹੜੀ ਇਮਿਊਨਾਈਜੇਸ਼ਨ ਹੈ, ਲੇਕਿਨ ਫਿਰ ਵੀ ਉਹ ਚੇਚਕ ਦੀ ਸੀਤਲਾ ਦੇਵੀ ਦੇ ਮੰਦਿਰਾਂ ਦੇ ਵਿੱਚ ਭੀੜ ਹੁੰਦੀ ਹੈ ਕਿ ਜੀ ਇਹਦੀ ਪੂਜਾ ਕਰੋ। ਤੇ ਜਿਹੜੀ ਸੀਤਲਾ ਉਸ ਦੀ ਜਿਹੜੀ ਸਵਾਰੀ ਹੈ, ਜਿਵੇਂ ਭੈਰੋਂ ਦੀ ਸਵਾਰੀ ਕਾਲਾ ਕੁੱਤਾ ਹੈ ਤੇ ਸੀਤਲਾ ਦੀ ਸਵਾਰੀ ਜਿਹੜੀ ਆ ਖੋਤਾ ਹੈ। ਸੋ ਉਹ ਵੀ ਭਗਤ ਨਾਮਦੇਵ ਜੀ ਨੇ ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੇ, ਕਿ ਵੀ ਇਹ ਜਿਹੜੀ ਸੀਤਲਾ ਹੈ ਇਹਨਾਂ ਦੀ, ਇਹ ਵੀ ਖੋਤੇ ਤੇ ਚੜ੍ਹ ਕੇ, ਹੁਣ ਖੋਤਾ ਧੂੜ ਦੇ ਵਿੱਚ ਹੀ ਦੌੜਦਾ ਹੈ, ਸੋ ਛਾਰ ਉਡਾਵੇ, ਇਹ ਤਾਂ ਜਿਹੜੀ ਮਿੱਟੀ ਨੂੰ ਉਡਾ ਰਹੀ ਹੈ। ਮੈਂ ਤਾਂ ਹਾਂ ਤੋਂ ਇੱਕ ਰਮਈਆ ਲੈ ਹੋ, ਆਨ ਦੇਵ ਬਦਲਾਵ, ਮੈਂ ਸਾਰੇ ਦੇਵਤੇ ਕੁਰਬਾਨ ਕੀਤੇ ਆਪਣੇ ਰੱਬ ਤੋਂ। शिव शिव करते जो नर ध्यावे, बर्द चढ़े डोरू टमकावे। हुण शिव जी जेडे ने उन्हां दी सवारी की है बलद, और भगत नामदेव जी कहते हैं कि भी जेड़े हुण जिवें गुरबाणी जी कथा है कि जैसा सेवो जैसा सेवै तैसो होए, कि जिहड़ा तुहाडे ध्यान च रहिंदा है तुसीं ओह जे हो जांदे हो। और ये गल साइकोलॉजिकली भी काफ़ी ट्रू है। ਹੁਣ ਤਾਂ ਪਤਾ ਨਹੀਂ ਕੀ ਹੈ, ਲੇਕਿਨ ਇੱਕ ਹੁੰਦਾ ਟੀਵੀਆਂ ਨੇ ਹੀ ਸਾਰਾ ਕੁਝ ਕੰਮ ਖਰਾਬ ਕਰਤਾ। ਪਰ ਜਦੋਂ ਅਸੀਂ ਗਰੋ ਹੋ ਰਹੇ ਸੀ, ਖਾਸ ਤੌਰ ਤੇ ਜਦੋਂ ਪ੍ਰੈਗਨੈਂਟ ਵਿਮਨ ਬੱਚਾ ਜੰਮਣ ਤੋਂ ਵੇਲੇ ਕਮਰਿਆਂ ਦੇ ਵਿੱਚ ਬੜੇ ਖੂਬਸੂਰਤ ਕੈਲੰਡਰ ਲੱਗੇ ਹੁੰਦੇ ਸੀ, ਜਿਹੜੇ ਸਿੱਖ ਮਾਈਂਡਡ ਸੀ, ਛੋਟੇ ਸਾਹਿਬਜ਼ਾਦਿਆਂ ਦੀ ਸੱਜੇ, ਔਰ ਜਿਹੜੇ ਅੰਗਰੇਜ਼ੀ ਸਟਾਈਲ ਸੀ, ਇੱਕ ਮਰਫੀ ਵਾਲਿਆਂ ਦਾ ਬੜਾ ਸੋਹਣਾ ਬੱਚਾ ਉਹਦਾ ਹੁੰਦਾ। ਮਤਲਬ ਇਹ ਹੈ ਕਿ ਵੀ ਮਾਂ ਦਾ ਧਿਆਨ ਉਹਦੇ ਵੱਲ ਜਾਏ ਵੀ ਇਦਾਂ ਦਾ ਜਿਹੜਾ ਪੁੱਤ ਜਾਂ ਧੀ ਜੰਮਣਾ। ਸੋ ਜ਼ਾਹਰ ਹੈ ਕਿ ਵੀ ਜਿਹੜਾ ਤੁਹਾਡੇ ਇਮੇਜ ਰਹਿੰਦਾ ਜੈਸਾ ਸੇਵੋ ਤੈਸਾ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਵੀ ਜਿਹੜੇ ਸ਼ਿਵ ਸ਼ਿਵ ਕਰਦੇ ਨੇ, ਸ਼ਿਵ ਜੀ ਨੂੰ ਧਿਆਨਦੇ ਨੇ, शिव शिव करते जो नर ध्यावे बरद चढ़े डोरू टमकावे। ਹੁਣ शिव जी चढ़िया बलद के उत्ते होया ते उहदे हत्थ च ਉਹ ਡਮਰੂ ਵੱਜਦਾ। ਉਹਨੇ ਕਿਹਾ ਵੀ ਜਿਹੜੇ शिव शिव ਕਰਨਗੇ ਫਿਰ ਉਹ ਬਲਦ ਤੇ ਹੀ ਚੜਨਗੇ ਤੇ ਡੋਰੂ ਹੀ ਟਮਕਾਣਗੇ, ਕਿਉਂਕਿ ਉਹਨਾਂ ਦਾ ਇਸ਼ਟ ਹੀ ਇਹ ਹੈ ਤੁਹਾਡਾ, ਤੁਸੀਂ ਆਪਣੇ ਇਸ਼ਟ ਵਰਗੇ ਹੀ ਹੋਵੋਗੇ। ਜੀ ਮਹਾਮਾਈ की पूजा करे नर से नार होए औतरे। ਹੁਣ ਮਹਾਮਾਈ ਕੀ ਹੈ? ਪਾਰਵਤੀ, शिव जी ਦੀ ਘਰ ਵਾਲੀ। ਉਹਨੇ ਕਿਹਾ ਵੀ ਹੁਣ ਜਿਹੜੇ ਮਹਾਮਾਈ ਦੀ ਪੂਜਾ ਕਰਦੇ ਨੇ ਉਹ ਕਹਿੰਦਾ ਬੰਦੇ ਨੇ, ਜੇ ਹੁਣ ਜਨਾਨੀ ਦੀ ਪੂਜਾ ਕਰੋ ਫਿਰ ਜਨਾਨੀਆਂ ਬਣ ਕੇ ਜੰਮੋਗੇ। महामाई है, महामाई मैं नहीं कह रहा भाई, मेरे ना दुआड़े हो जाना, ये मैं इंटरप्रेट कर रहा कि महामाई की पूजा करे नर से नार होए औतर है, कि जेड़ा हुण महामाई पार्वती दा होएगा उस बीबी ओनू पार्वती दी पूजा करेगा वो फिर उवें ही होके जनानी होके जमेगा। तू कैयत ही आद भवानी मुक्त की बरिया कहाँ छपानी। हुण क्योंकि महामाई पार्वती दा नाम एक जड़ा हिंदू ग्रंथ है जो आद भवानी है,
ਉਹਨੇ ਕਿਹਾ ਵੀ ਤੂੰ ਬਣੀ ਤਾਂ ਹੋਈ ਆ ਆਦ ਭਵਾਨੀ, ਪਰ ਜਦੋਂ ਮੁਕਤੀ ਦੇਣ ਦੀ ਵਾਰੀ ਆਉਂਦੀ ਆ ਉੱਥੇ ਕਿੱਥੇ ਲੁਕ ਜਾਂਦੀ ਆ ਜਾ ਕੇ? ਉਹ ਬੀਬੀਆਂ ਤਾਂ ਸਾਰੀਆਂ ਵਿਚਾਰੀਆਂ 7 ਭੈਣਾਂ ਪਹਾੜਾਂ 'ਚ ਲੁਕੀਆਂ ਹੋਈਆਂ, ਕੋਈ ਕਸ਼ਮੀਰ ਦੇ ਵੈਸ਼ਨੋ ਹੈ, ਚਵਿੰਡਾ, ਜਵਾਲਾ ਜੀ, ਕਾਲਕਾ ਜੀ, ਉਹ ਸਭ ਜਿਹੜੀਆਂ ਨੇ ਸਭ ਲੁਕੀਆਂ ਨੇ। ਕੋਈ ਥੱਲੇ ਮੈਦਾਨ 'ਚ ਗਰਮੀ ਪੰਜਾਬ 'ਚ, ਮੈਦਾਨਾਂ 'ਚ ਉਤਰ ਕੇ ਕੀ ਕਰਨਾ, ਉੱਤੇ ਹੀ ਠੀਕ ਹੈ, ਪਹਾੜਾਂ 'ਚ ਠੰਡ ਹੈ। ਉਹ ਭਗਤ ਜੀ ਕਹਿੰਦੇ ਤੂੰ ਕਹੀਅਤ ਹੈ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਤੂੰ ਤਾਂ ਭਾਈ ਬਣੀ ਹੋਈ ਹੈ ਆਦ ਭਵਾਨੀ, ਤੇ ਜਦੋਂ ਮੁਕਤੀ ਦੇਣ ਦੀ ਵਾਰੀ ਆਉਂਦੀ ਉੱਥੋਂ ਕਿੱਥੇ ਲੁਕੀ ਹੋਈ ਹੈ? ਥੱਲੇ ਉਤਰ, ਆਪਣੇ ਭਗਤਾਂ ਨੂੰ ਜਿਹੜਾ ਉਹ ਤਾਰ ਤੂੰ ਜਿਹੜਾ ਮੁਕਤੀ ਦੇ। ਗੁਰਮਤ ਰਾਮ ਨਾਮ ਗੋਹ ਮੀਤਾ, ਪ੍ਰਣਵੈ ਨਾਨਕ ਇਉਂ ਕਹਿ ਕੀਤਾ। ਕਨਕਲੂਡ ਕੀਤਾ ਕਿ ਭਾਈ ਆ ਛੱਡੋ ਭਵਾਨੀਆਂ ਤੇ ਸ਼ਿਵ ਤੇ ਪਾਰਬਤੀ ਤੇ ਚੀਚਕ ਤੇ ਭੈਰੋਂ ਦੀ ਪੂਜਾ। ਗੁਰਮਤ ਰਾਮ ਨਾਮ ਗੋਹ ਮੀਤਾ, ਹੇ ਮੇਰੇ ਮੀਤ, ਹੇ ਮੇਰੇ ਦੋਸਤ, ਗੁਰਮਤ ਨੂੰ ਧਾਰਨ ਕਰ, ਰੱਬ ਦੇ ਨਾਂ ਨਾਲ ਜੁੜ, ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਉਹਨੇ ਕਿਹਾ ਜੀ ਤੁਸੀਂ ਵੀ ਆ ਭਰਮ ਪਾਲਿਆ ਹੋਇਆ, ਆਪਣਾ ਗੀਤਾ ਗ੍ਰੰਥ ਹੀ ਪੜ੍ਹ ਲਓ ਜੀ, ਕਿ ਗੀਤਾ ਨੇ ਵੀ ਇਹੀ ਕਿਹਾ ਕਿ ਭਾਈ ਅਲਟੀਮੇਟਲੀ ਜਿਹੜਾ ਹੈ ਉਹ ਰੱਬ ਦਾ ਨਾਂ ਹੀ ਸਭ ਤੋਂ ਵੱਡਾ ਹੈ। ਔਰ ਤੁਸੀਂ ਇਹ ਮਾਈਥੋਲੋਜੀਕਲ ਗੋਡਸ ਕ੍ਰੀਏਟ ਕਰਕੇ ਕਿਸ ਕਿਸਮ ਦਾ ਜਿਹੜਾ ਸਿਸਟਮ ਖੜਾ ਕੀਤਾ। ਸੋ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਔਰ ਇਸ ਗੱਲ ਨੂੰ ਬਹੁਤ ਹੋਰ ਥਾਵਾਂ ਤੇ ਵੀ ਐਂਡੋਰਸ ਕੀਤਾ ਹੈ ਗੁਰਬਾਣੀ 'ਚ। ਪਰ ਇਹ ਇੱਕ ਯੂਨੀਕਨੈਸ ਹੈ ਜਿਹਦੇ 'ਚ ਉਹਨਾਂ ਨੇ ਟੋਟਲ ਇਹ ਜਿਹੜਾ ਮਿਥਿਹਾਸਕ ਕਿਰਦਾਰ ਬ੍ਰਾਹਮਣਵਾਦ ਨੇ ਸਿਰਜ ਕੇ ਲੋਕਾਂ ਨੂੰ ਜਿਸ ਕਿਸਮ ਦੇ ਜਾਲ ਦੇ ਵਿੱਚ ਫਸਾਇਆ ਪੂਜਾ ਅਰਚਾ ਦੇ, ਉਸ ਨੂੰ ਉਹਨਾਂ ਨੇ ਟੋਟਲੀ ਨੈਗੇਟ ਕਰਕੇ ਕਿਹਾ ਕਿ ਭਾਈ ਗੁਰਮਤ ਰਾਮ ਨਾਮ ਗੋ ਮੀਤਾ ਹੈ। ਮੇਰੇ ਦੋਸਤ, ਗੁਰੂ ਦੀ ਮੱਤ ਇਹ ਹੈ ਕਿ ਉਸ ਰਾਮ ਦਾ ਨਾਂ ਜਿਹੜਾ ਰਮਿਆ ਹੋਇਆ, ਇਹ ਰਾਮ ਦਸ਼ਰਥ ਦਾ ਬੇਟਾ ਨਹੀਂ ਹੈ, ਇਹ ਰਮਿਆ ਹੋਇਆ ਜਿਹੜਾ ਹਰ ਇੱਕ ਦੇ ਵਿੱਚ ਹੈ, ਉਸ ਦਾ ਸਹਾਰਾ ਲਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵੀਡੀਓ ਕੋਲ ਲੈਣੇ ਇਜਾਜ਼ਤ। ਵਿਊਅਰਸ, ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਜੋ ਤੁਹਾਡੇ ਰਾਏ ਤੇ ਸੁਝਾਅ ਨੇ ਤੁਸੀਂ ਸਾਡੇ ਇਸ ਪਤੇ ਤੇ ਲਿਖ ਸਕਦੇ ਹੋ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਧਰਮਿੰਦਰ ਸਾਨੂੰ ਆ ਗਿਆ ਦੋ, ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।